ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। मैं ਤੁਹਾਡੀ ਹੋਸਟ ਰੀਤ ਕੌਰ ਨਿਊਜ਼ ਟੀਵੀ 84 ਦੇ ਨਾਲ ਵੀਰ ਜਿਸ ਅਸੀਂ ਸਾਰੇ ਜਾਣਦੇ ਹਾਂ ਕਿ ਭਾਈ ਗੁਰਬਖਸ਼ ਸਿੰਘ ਹੋਰਾਂ ਵੱਲੋਂ ਲੰਮੇ ਸਮੇਂ ਤੋਂ ਜੇਲ੍ਹਾਂ ਵਿੱਚ ਬੰਦ ਸਿੰਘਾਂ ਦੀ ਰਿਹਾਈ ਲਈ ਰੱਖਿਆ ਗਿਆ ਵਰਤ 25ਵੇਂ ਦਿਨ ਵਿੱਚ ਪਹੁੰਚ ਗਿਆ ਹੈ। मीडिया रिपोर्टां अनुसार कुछ दिनों तो उन्होंने पानी पीना भी छड़ दिता है। उन्होंने हालत काफ़ी गंभीर हो गई है। पंजाब सरकार ने अपने गलों बला लाउंदियां भाई गुरबख्श सिंह जी नूं रोपड़ जेल विचों कढ के PGI चंडीगढ़ विच हुण दाखिल करवा दिता है। ਇਹ ਵੀ ਖਬਰ ਹੈ ਕਿ ਮੋਹਾਲੀ ਦੇ SDM ਨੇ ਭਾਈ ਗੁਰਬਖਸ਼ ਸਿੰਘ ਜੀ ਦੀ ਰਿਹਾਈ ਦਾ ਹੁਕਮ ਦਿੱਤਾ, ਜਦੋਂ ਕਿ ਪੁਲਿਸ ਨੇ ਇਹ ਕਿਹਾ ਕਿ ਉਹਨਾਂ ਦਾ ਵਰਤ ਸ਼ਾਂਤੀ ਲਈ ਕੋਈ ਖਤਰਾ ਨਹੀਂ ਹੈ। ਦੂਸਰੇ ਪਾਸੇ ਇਹ ਅਫਸੋਸ ਹੈ ਕਿ ਜਥੇਦਾਰ ਅਕਾਲ ਤਖਤ ਸਾਹਿਬ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਸਾਰਾ ਬਾਦਲ ਲਾਣਾ ਹੁਣ ਭਾਈ ਗੁਰਬਖਸ਼ ਸਿੰਘ ਜੀ ਦੇ ਵਰਤ ਨੂੰ ਛੁਟਿਆਉਣ ਦਾ ਯਤਨ ਕਰ ਰਹੇ ਹਨ। कदे ਇਹ ਕਿਹਾ ਜਾਂਦਾ ਹੈ ਕਿ ਵਰਤ ਰੱਖਣਾ ਸਿੱਖ ਰਵਾਇਤਾਂ ਦੇ ਉਲਟ ਹੈ ਤੇ ਕਦੀ ਇਹ ਕਹਿੰਦੇ ਹਨ ਕਿ ਭਾਈ ਗੁਰਬਖਸ਼ ਸਿੰਘ ਜੀ ਨੇ ਕਿਸੇ ਨਾਲ ਸਲਾਹ ਨਹੀਂ ਸੀ ਕੀਤੀ। ਇਹ ਵੀ ਖਬਰਾਂ ਹਨ ਕਿ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਗੁਰਦੁਆਰਾ ਅੰਬ ਸਾਹਿਬ ਮੋਹਾਲੀ ਪਹੁੰਚ ਗਈ ਹੈ, ਜਿੱਥੇ ਕਿ ਉਹ ਜ਼ਬਰਦਸਤੀ ਭਾਈ ਦਮਨਦੀਪ ਸਿੰਘ ਖਾਲਸਾ ਨੂੰ, ਜਿਹੜੇ ਕਿ ਭਾਈ ਗੁਰਬਖਸ਼ ਸਿੰਘ ਖਾਲਸਾ ਦੀ ਥਾਂ ਤੇ ਵਰਤ ਤੇ ਬੈਠੇ ਹਨ, ਉਹਨਾਂ ਨੂੰ ਉੱਥੋਂ ਬਾਹਰ ਕੱਢਣਗੇ। इस विशेष मुद्दे ते अते होर भारतीय सियासत विच विधान सभा चोणां दे आए नतीजियां संबंधी अज असीं दो शख्सियतां नाल गलबात करांगे। सब तो पहलां असीं गल करदे हां चढ़दी कला अखबार दे संपादक सरदार गुरप्रीत सिंह सहोता जी नाल, जो सानू हुण फोन लाइन ते जुड़ चुके ने। जी वीर जी, वाहिगुरू जी का खालसा वाहिगुरू जी की फतेह। वाहिगुरू जी का खालसा वाहिगुरू जी की फतेह जी। ਵੀਰ ਜੀ, ਜਿਸ ਅਸੀਂ ਜਾਣਦੇ ਕਿ ਭਾਈ ਗੁਰਬਖਸ਼ ਸਿੰਘ ਜੀ ਨੇ ਇਸ ਵਰਤ ਜੋ ਉਹਨਾਂ ਨੇ ਲੰਮੇ ਸਮੇਂ ਤੋਂ ਬੰਦ ਸਿੰਘਾਂ ਦੀ ਰਿਹਾਈ ਲਈ ਰੱਖਿਆ ਹੈ, ਇਸ ਸੰਬੰਧੀ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਮੀਡੀਆ ਰਿਪੋਰਟਾਂ ਦੇ ਰਾਹੀਂ ਬਹੁਤ ਕੁਝ ਗੱਲਾਂ ਸਾਹਮਣੇ ਆ ਚੁੱਕੀਆਂ ਹੈਗੀਆਂ। ਜਿਹੜੀਆਂ ਗੱਲਾਂ ਦਾ ਮੈਂ ਅੱਜ ਦੇ ਹਿਸਾਬ ਨਾਲ ਗੱਲ ਕਰਨੀ ਚਾਹਾਂਗਾ ਉਹ ਇਹ ਹੈ ਕਿ ਪਹਿਲੀ ਗੱਲ ਤਾਂ ਇਹ ਸ਼ਾਇਦ ਇਤਿਹਾਸ 'ਚ ਪਹਿਲੀ ਵਾਰੀ ਹੋਇਆ ਕਿ ਪੰਜਾਬ ਪੁਲਿਸ ਨੇ ਬਿਨਾਂ ਕਿਸੇ ਵੱਲੋਂ ਜ਼ਮਾਨਤ ਦਿੱਤੇ ਆ ਕਿਸੇ ਦੀ ਆਪਣੇ ਆਪ ਜ਼ਮਾਨਤ ਕੀਤੀ ਆ, ਕਿਉਂਕਿ ਮੀਡੀਆ ਰਿਪੋਰਟਾਂ ਦੇ ਅਨੁਸਾਰ ਪਤਾ ਲੱਗਾ ਕਿ ਜਿਹੜੇ ਭਾਈ ਸਾਹਿਬ ਦੇ ਗੁਰਦੇ ਹੈਗੇ ਉਹ ਕੰਮ ਕਰਨੋਂ ਬੰਦ ਕਰ ਚੁੱਕੇ ਆ, ਕਿਉਂਕਿ ਉਹਨਾਂ ਨੇ ਪਿਛਲੇ ਤਕਰੀਬਨ 25-26 ਦਿਨਾਂ ਤੋਂ ਕੁਝ ਖਾਧਾ ਨਹੀਂ ਤੇ ਹੁਣ ਉਹਨਾਂ ਨੇ ਪੀਣਾ ਵੀ ਛੱਡ ਦਿੱਤਾ। ਤੇ ਇਸ ਕਰਕੇ ਉਹ ਇਹ ਨਹੀਂ ਚਾਹੁੰਦੇ ਕਿ ਉਹਦੀ ਹਿਰਾਸਤੀ ਮੌਤ ਹੋ ਜਾਵੇ, ਤੇ ਇਸੇ ਕਰਕੇ ਉਹਨਾਂ ਨੂੰ ਪਰਿਵਾਰ ਦੇ ਉੱਤੇ ਪ੍ਰੈਸ਼ਰ ਪਾਇਆ ਗਿਆ ਰਿਲੀਜ਼ ਕਰਵਾਉਣ ਵਾਸਤੇ ਵੀ, ਤੇ ਫਿਰ ਉਹਨਾਂ ਨੂੰ PGI ਦਾਖਲ ਕਰਾਇਆ ਗਿਆ, ਜਿੱਥੇ ਕਿ ਡਾਕਟਰਾਂ ਦੇ ਕਹਿਣ ਮੁਤਾਬਕ ਉਹਨਾਂ ਦੀ ਜਿਹੜੀ ਹਾਲਤ ਹੈਗੀ ਆ ਬਹੁਤ ਗੰਭੀਰ ਬਣੀ ਹੋਈ ਆ। ਸੋ ਇਹ ਸਾਰੇ ਘਟਨਾਕ੍ਰਮ ਦੇ ਵਿੱਚ ਬਹੁਤ ਜਿਹੜੇ ਚਿਹਰੇ ਹੈਗੇ ਆ ਉਹ ਨੰਗੇ ਹੋਏ ਆ, ਚਾਹੇ ਉਹ ਸੰਤ ਸਮਾਜ ਆ, ਚਾਹੇ ਉਹ ਅਕਾਲੀ ਦਲ ਹੈਗਾ, ਜਾਂ ਤੇ ਜਥੇਦਾਰ ਸਾਹਿਬਾਨ ਹੈਗੇ ਆ। ਜਿਸ ਤਰ੍ਹਾਂ ਸੰਘਰਸ਼ ਸ਼ੁਰੂ ਹੋਇਆ ਸੀਗਾ ਉਸਨੂੰ ਢਿੱਲਾ ਕੀਤਾ ਜਾ ਰਿਹਾ ਜਾਣ ਬੁੱਝ ਕੇ। ਤੇ ਪਹਿਲਾਂ ਬਹੁਤ ਸਾਰੇ ਲੋਕ ਜਾਗਰਣ ਨੂੰ ਮਿਲ ਕੇ ਵੀ ਆਏ ਆ ਤੇ ਬਹੁਤ ਵੱਡੀਆਂ ਗੱਲਾਂ ਵੀ ਕਰਕੇ ਆਏ ਕਿ ਅਸੀਂ ਸੰਘਰਸ਼ ਨੂੰ ਤੋੜਾਂਗੇ ਗਾਹਾਂ, ਪਰ ਹੁਣ ਕੋਈ ਵੀ ਸ਼ਖਸੀਅਤ ਉੱਥੇ ਜਾ ਕੇ ਗਾਂ ਸੰਘਰਸ਼ ਨੂੰ ਤੋੜਨ ਵਾਸਤੇ ਰੈਡੀ ਨਹੀਂ ਹੈਗੀ। ਤੇ ਦੂਜੇ ਪਾਸੇ ਜਿਹੜੀਆਂ ਬਾਹਰਲੀਆਂ ਸਿੰਘ ਜਥੇਬੰਦੀਆਂ ਹੈਗੀਆਂ ਉਸ ਮੁੱਦੇ ਦੇ ਉੱਤੇ ਮੁਜ਼ਾਹਰਿਆਂ ਦਾ ਤੇ ਮੈਮੋਰੰਡਮ ਦੇਣ ਦਾ ਜਿਹੜਾ ਹੈਗਾ ਪ੍ਰੋਗਰਾਮ ਉਹ ਲੀਕ ਚੁੱਕੀਆਂ। ਅੱਜ ਆਸਟ੍ਰੇਲੀਆ ਦੇ ਵਿੱਚ ਵੀ ਮੁਜ਼ਾਹਰਾ ਹੋਇਆ, ਕੱਲ ਨੂੰ ਟੋਰਾਂਟੋ ਦੇ ਵਿੱਚ ਵੀ, ਸੈਨ ਫਰਾਂਸਿਸਕੋ ਦੇ ਵਿੱਚ ਵੀ ਤੇ ਵੈਨਕੂਵਰ ਦੇ ਵਿੱਚ ਵੀ ਇਹ ਹੋਣ ਜਾ ਰਿਹਾ। ਸੋ ਇਸ ਤਰ੍ਹਾਂ ਲੈ ਕੇ ਜਿਹੜੇ ਬਾਹਰਲੇ ਸਿੱਖ ਹੈਗੇ ਉਹ ਕੋਈ ਜ਼ਿਆਦਾ ਚਿੰਤਤ ਹੈਗੇ ਆ। ਪਰ ਉੱਥੇ ਜਿਵੇਂ ਕਿ ਭਾਈ ਰਾਜੋ ਹੋਣੇ ਬਾਰੇ ਕੋਈ ਮੁਹਿੰਮ ਬਣੀ ਸੀ, ਕੋਈ ਲਹਿਰ ਬਣੀ ਸੀਗੀ, ਉਹ ਜੀ ਲਹਿਰ ਦੀ ਘਾਟ ਦੇਖਣ ਨੂੰ ਮਿਲ ਰਹੀ ਹੈ ਜੀ ਬਿਲਕੁਲ। ਤੇ ਵੀਰ ਜੀ, ਬੜੀ ਕਨਫਿਊਜ਼ਨ ਜਿਸ ਤਰ੍ਹਾਂ ਪਹਿਲਾਂ ਢੁੱਡੀਕੇ ਪਿੰਡ ਦੇ ਵਿੱਚ ਸੌਦਾ ਸਾਧ ਦੇ ਖਿਲਾਫ ਜਿਹੜੇ ਆਪਣੇ ਸੀਗੇ ਸਿੱਖ ਜਾਂ ਆਪਣੇ ਸਿੱਖ ਸੀਗੇ, ਉਹਨਾਂ ਨੇ ਸੌਦਾ ਸਾਧ ਦੇ ਖਿਲਾਫ ਇੰਨਾ ਲੜਾਈ ਕੀਤੀ ਜਿਸ ਵਿੱਚ ਪੁਲਿਸ ਨੇ ਉਹਨਾਂ ਨੂੰ ਇੰਨਾ ਮਾਰਿਆ ਸੀ, ਕਿਉਂਕਿ ਸਿਰਫ ਅਕਾਲ ਤਖਤ ਸਾਹਿਬ ਤੋਂ ਜਥੇਦਾਰ ਦੇ ਹੁਕਮ ਆਏ ਸੀ ਤੇ ਬਾਅਦ ਚੋਂ ਜਥੇਦਾਰ ਨੇ ਮੂੰਹ ਆਪਣੇ ਬੰਦ ਕਰ ਲਿੱਤੇ ਜਦੋਂ ਇੰਨਾ ਮਾਰ ਕੁਟਾਪਾ ਹੈ। ਤੇ ਉਸ ਵੇਲੇ ਹੁਣ ਜਦੋਂ ਰਿਹਾਈ ਮਾਰਚ ਕੱਢਿਆ ਗਿਆ ਇਹਨਾਂ ਨੇ ਗੁਰਬਖਸ਼ ਸਿੰਘ ਜੀ ਦੇ ਵਰਤ ਤੋਂ ਬਾਅਦ ਵਿੱਚ ਰਿਹਾਈ ਮਾਰਚ ਕੱਢਿਆ ਗਿਆ ਤਾਂ ਅਰਦਾਸ ਕਰਕੇ ਜਥੇਦਾਰ ਅਕਾਲ ਤਖਤ ਸਾਹਿਬ ਨੇ ਪੂਰਾ ਰਿਹਾਈ ਮਾਰਚ ਕਢਵਾਇਆ ਤੇ ਸਾਨੂੰ ਲੱਗਾ ਸੀ ਕਿ ਸ਼ਾਇਦ ਗੁਰਬਖਸ਼ ਸਿੰਘ ਜੀ ਦੇ ਪਿੱਛੇ ਉਹਨਾਂ ਦਾ ਹੱਥ ਹੈ ਜਥੇਦਾਰ ਸਾਹਿਬ, ਪਰ ਹੁਣ ਜਥੇਦਾਰ ਅਕਾਲ ਤਖਤ ਸਾਹਿਬ ਨੇ ਇਸ ਮੁੱਦੇ ਤੇ ਪੂਰਾ ਯੂ ਟਰਨ ਮਾਰਦਿਆਂ ਇਸ ਦੀ ਵਿਰੋਧਤਾ ਸ਼ੁਰੂ ਕਰ ਦਿੱਤੀ ਹੈ। ਇਸ ਸੰਬੰਧੀ ਤੁਸੀਂ ਕੀ ਕਹਿਣਾ ਚਾਹੋਗੇ? ਇਹ ਦਰਅਸਲ ਪਹਿਲਾਂ ਤੋਂ ਹੀ ਕਿਆਸ ਰਹੀਆਂ ਸਨ ਕਿ ਅਕਾਲੀ ਦਲ ਵੱਲੋਂ ਸਿੱਧੇ ਤਰੀਕੇ ਦੇ ਨਾਲ ਭਾਈ ਗੁਰਬਖਸ਼ ਸਿੰਘ ਦੇ ਸੰਘਰਸ਼ ਨੂੰ ਕਾਰਪੀਟੋ ਕਰਨ ਵਾਸਤੇ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸੀ। ਉਹਦੇ ਵਿੱਚ ਪਹਿਲਾਂ ਪਰਮਜੀਤ ਸਿੰਘ ਖਾਲਸਾ ਜਿਹੜੇ ਸਾਬਕਾ ਫੈਡਰੇਸ਼ਨ ਇਹ ਹੈਗੇ ਆ, ਜਾਂ ਬਾਬਾ ਹਰਨਾਮ ਸਿੰਘ ਧੁੰਮਾ ਜਾਂ ਸੰਤ ਸਮਾਜ ਦੇ ਆਗੂਆਂ ਦਾ ਸਹਿਯੋਗ ਲਿਆ ਗਿਆ, ਕਿਸੇ ਤਰ੍ਹਾਂ ਉਸਨੂੰ ਸੰਘਰਸ਼ ਤੋਂ ਮੁਕਰਾਇਆ ਜਾਵੇ। ਇੱਥੋਂ ਤੱਕ ਸਲਾਹਾਂ ਦਿੱਤੀਆਂ ਗਈਆਂ ਕਿ ਜੇ ਮਾਰਚ ਹੀ ਕਰਨਾ ਹੈਗਾ ਤੇ ਆਪਾਂ ਜਿਹੜੀਆਂ ਸਟੇਟਾਂ ਦੇ ਵਿੱਚ ਉਹ ਸਿੰਘ ਹੈਗੇ ਆ ਜੇਲ੍ਹਾਂ ਦੇ ਵਿੱਚ ਉੱਥੇ ਕੀਤਾ ਜਾਵੇ ਜਾਂ ਦਿੱਲੀ ਵੱਲ ਨੂੰ ਮਾਰਚ ਕੱਢਿਆ ਜਾਵੇ। ਤੇ ਪਰ ਉਹ ਜਦੋਂ ਹੁਣ ਮੀਡੀਆ ਰਿਪੋਰਟਾਂ ਆਈ ਗਈਆਂ ਸਾਹਮਣੇ ਕਿ ਜਥੇਦਾਰ ਗੁਰਬਚਨ ਸਿੰਘ ਹੋਣਾ ਤੇ ਵਿਚਾਲੇ ਤੇ
ਜਿਹੜੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੁਣਾਂ ਵਿਚਾਲੇ ਮੀਟਿੰਗ ਹੋਈ ਹੈ। ਹਾਂਜੀ। ਸੋ ਉਸ ਤੋਂ ਬਾਅਦ ਇਹ ਸਪਸ਼ਟ ਹੋ ਗਿਆ ਕਿ ਜਿਹੜੀਆਂ ਹਦਾਇਤਾਂ ਕਿੱਥੋਂ ਆਈਆਂ ਤੇ ਜਿਹੜੀ ਜਥੇਦਾਰ ਉਹਨਾਂ ਨੇ ਯੂ ਟਰਨ ਮਾਰੀ ਹੈ ਉਹਦਾ ਰੀਜ਼ਨ ਕੀ ਹੈ, ਇਹ ਹੁਣ ਬਿਲਕੁਲ ਕਲੀਅਰ ਹੋ ਚੁੱਕਾ ਜੀ। ਹਾਂਜੀ ਬਿਲਕੁਲ। ਤੇ ਵੀਰ ਜੀ ਤੁਹਾਨੂੰ ਕੀ ਲੱਗਦਾ ਹੈ ਕਿ ਇਹਨਾਂ ਦਾ ਵਰਤ ਦਾ ਕੀ ਅੰਜਾਮ ਹੋਏਗਾ, ਕੀ ਇਹਨਾਂ ਦੀਆਂ ਮੰਗਾਂ ਮੰਨੀਆਂ ਜਾਣਗੀਆਂ? ਅਗਰ ਇਸ ਬਾਰੇ ਵੀ ਜਾਣਕਾਰੀ ਦਿਓ। ਦਰਅਸਲ ਮੈਂ ਅੱਜ ਇੱਕ ਸੌਰਵ ਮਲਿਕ ਦੀ ਦਾ ਟ੍ਰਿਬਿਊਨ ਦੇ ਵਿੱਚ ਲੱਗੀ ਰਿਪੋਰਟ ਪੜ੍ਹ ਰਿਹਾ ਸੀ ਜੀ, ਜਿਹਦੇ ਵਿੱਚ ਜਸਟਿਸ ਮਹਿਤਾਬ ਸਿੰਘ ਗਿੱਲ ਹੁਣਾਂ ਦਾ ਵੀ ਬਿਆਨ ਹੈਗਾ। ਉਹਨਾਂ ਨੇ ਵੀ ਇਹ ਗੱਲ ਕਹੀ ਹੈ ਕਿ ਪੰਜਾਬ ਦੇ ਵਿੱਚ ਜਿਹੜੀ ਲਾਈਫ ਟਾਈਮ ਇੰਪ੍ਰਿਜ਼ਨਮੈਂਟ ਹੈਗੀ ਆ ਉਹ 14 ਸਾਲ ਹੀ ਆ। ਤੇ ਉਹਨਾਂ ਨੇ ਇਸ ਰਿਪੋਰਟ ਦੇ ਵਿੱਚ ਕੁਝ ਹੋਰ ਹਵਾਲੇ ਵੀ ਦਿੱਤੇ ਆ ਜਿੱਥੇ ਕਿ 14 ਸਾਲ ਦੇ ਵਿੱਚ ਜਿਹੜੇ ਹੈਗੇ ਆ ਕੈਦੀ ਉਮਰ ਕੱਟ ਕੇ ਰਿਹਾ ਹੋਏ ਆ ਜੀ। ਸੋ ਲੀਗਲੀ ਤੌਰ ਦੇ ਉੱਤੇ ਵੀ ਉਹਨਾਂ ਦੀ ਰਿਹਾਈ ਬਣਦੀ ਹੈਗੀ ਆ। ਪਰ ਜਿਹੜੀ ਇੱਕ ਹੋਰ ਟੈਕਨੀਕਲ ਗੱਲ ਸਾਹਮਣੇ ਆ ਰਹੀ ਆ ਤੇ ਮੈਨੂੰ ਅਜੇ ਤੱਕ ਇਹ ਨਹੀਂ ਪਤਾ ਕਿ ਇਸ ਗੱਲ ਵਿੱਚ ਕਿੰਨੀ ਸੱਚਾਈ ਹੈ, ਪਰ ਇਹ ਗੱਲ ਆ ਰਹੀ ਹੈ ਸਾਹਮਣੇ ਕਿ ਜਿਹੜੇ 3 ਸਿੰਘ ਹੈਗੇ ਉਹ ਚੰਡੀਗੜ੍ਹ ਤੇ 2 ਸਿੰਘ ਕਰਨਾਟਕਾ ਤੇ 1 ਸਿੰਘ ਗੁਜਰਾਤ ਦੇ ਵਿੱਚ ਨਜ਼ਰਬੰਦ ਹੈਗਾ। ਹਾਂਜੀ। ਤੇ ਜਿਹੜੀਆਂ ਉੱਥੋਂ ਦੀਆਂ ਸਰਕਾਰਾਂ ਹੈਗੀਆਂ ਉਹ 14 ਸਾਲ ਦੀ ਸਜ਼ਾ ਨੂੰ ਮੰਨ ਕੇ ਰਿਹਾ ਕਰਨਾ ਚਾਹੁੰਦੀਆਂ, ਪਰ ਕਿਉਂਕਿ ਜਿਹੜੀ ਹੋਮ ਸਟੇਟ ਪੰਜਾਬ ਆ ਜਿੱਥੇ ਜਾ ਕੇ ਉਹਨਾਂ ਨੇ ਰਹਿਣਾ ਹੈਗਾ ਇਹਨਾਂ ਸਿੰਘਾਂ ਨੇ ਜਾਂ ਜਿੱਥੋਂ ਬਿਲੋਂਗ ਕਰਦੇ ਆ ਉੱਥੋਂ ਕਲੀਅਰੈਂਸ ਚਾਹੀਦੀ ਹੁੰਦੀ ਆ। ਜਿਹੜੀ ਉਹ ਕਲੀਅਰੈਂਸ ਹੈਗੀ ਉਹ ਪੰਜਾਬ ਸਰਕਾਰ ਨੇ ਦੇਣੀ ਹੈ ਤੇ ਉਹ ਜਿਹੜੀ ਪੰਜਾਬ ਸਰਕਾਰ ਹੈ ਉਹ ਕਲੀਅਰੈਂਸ ਨਹੀਂ ਦੇ ਰਹੀ। ਇਹ ਜਿਹੜਾ ਸਭ ਤੋਂ ਵੱਡਾ ਅੜਿੱਕਾ ਹੈਗਾ ਇਸ ਵੇਲੇ ਬਣਿਆ ਹੋਇਆ ਜੀ। ਹਾਂਜੀ ਬਿਲਕੁਲ। ਤੇ ਵੀਰ ਜੀ ਕਾਫੀ ਹਲਕਿਆਂ ਵਿੱਚ ਇਹ ਵੀ ਕਿਹਾ ਜਾਂਦਾ ਹੈ ਕਿ ਜੋ ਭਾਈ ਗੁਰਬਖਸ਼ ਸਿੰਘ ਜਿਹੜਾ ਵਰਤ ਰੱਖਿਆ ਹੈ ਇਹ ਗੁਰਮਤ ਦੇ ਖਿਲਾਫ ਹੈ। ਤੁਹਾਨੂੰ ਕੀ ਲੱਗਦਾ ਹੈ ਗੁਰਮਤ ਦੇ ਖਿਲਾਫ ਹੈ? ਜਿਹੜੀ ਬਾਹਰਲੀਆਂ ਸਿੱਖ ਸੰਗਤਾਂ ਨੇ ਜਿਹੜੇ ਹੁਣ ਪ੍ਰੋਟੈਸਟ ਕਰ ਰਹੀਆਂ ਟੋਰਾਂਟੋ ਵਿੱਚ, ਉਹਨਾਂ ਦਾ ਇਸ ਬਾਰੇ ਕੀ ਖਿਆਲ ਨੇ? ਇਸ ਬਾਰੇ ਵੀ ਜਾਣਕਾਰੀ ਦਿਓ। ਦਰਅਸਲ ਜਿਹੜਾ ਇਹ ਸੰਘਰਸ਼ ਹੈਗਾ ਮੈਂ ਇਹ ਸੋਚਦਾ ਕਿ ਜਿਹੜਾ ਭਾਈ ਗੁਰਬਖਸ਼ ਸਿੰਘ ਦਾ ਸੰਘਰਸ਼ ਹੈਗਾ ਉਹਨਾਂ ਨੂੰ ਭਲੀ ਭਾਂਤ ਪਤਾ ਕਿ ਸਰਕਾਰ ਨੇ ਇਹਨਾਂ ਦੀਆਂ ਮੰਗਾਂ ਨਹੀਂ ਮੰਨਣੀਆਂ, ਕਿਉਂਕਿ ਜਿੱਥੇ ਜੇ ਸਰਕਾਰ ਨੇ ਹਜ਼ਾਰਾਂ ਸਿੱਖ ਬਿਨਾਂ ਗੱਲ ਤੋਂ ਕਤਲ ਕੀਤੇ ਹੋਣ ਉਹਨਾਂ ਨੂੰ ਕੀ ਫਰਕ ਪੈਂਦਾ ਜੇ ਇੱਕ ਜਿਹੜਾ ਸਿੱਖ ਹੈਗਾ ਉਹ ਮਰਨ ਵਰਤ ਰੱਖਦਾ। ਤੇ ਉਹ ਜਿਹੜਾ ਇੱਕ ਭਾਈ ਗੁਰਬਖਸ਼ ਸਿੰਘ ਦਾ ਸੰਘਰਸ਼ ਹੈਗਾ ਉਹ ਆਪਣੇ ਸਿੱਖ ਭਰਾਵਾਂ ਨੂੰ ਜਗਾਉਣ ਲਈ ਹੈ ਜੀ, ਜਿਹੜੇ ਕਿ ਆਲਸੀ ਹੋਏ ਪਏ ਆ ਜਾਂ ਮੂੰਹ ਮੋੜ ਗਏ ਆ ਜਾਂ ਜਿਨ੍ਹਾਂ ਨੂੰ ਕੋਈ ਮਨੁੱਖੀ ਅਧਿਕਾਰਾਂ ਦੀ ਅਹਿਮੀਅਤ ਨਹੀਂ ਰਹੀ ਉਹਨਾਂ ਨੂੰ ਜਗਾਉਣ ਵਾਸਤੇ। ਜਿਸ ਗੱਲ ਗੁਰਮਤਿ ਦੀ ਕਰਦੇ ਆ, ਮੈਂ ਇਸ ਵਿਸ਼ੇ ਦਾ ਮਾਹਰ ਨਾ ਹੋਣ ਕਰਕੇ ਕੁਝ ਕਹਿਣਾ ਨਹੀਂ ਚਾਹੁੰਦਾ, ਪਰ ਇਤਿਹਾਸ ਦੇ ਵਿੱਚ ਹਵਾਲੇ ਜ਼ਰੂਰ ਦੇਣਾ ਚਾਹੁੰਦਾ ਕਿ ਬੀਤੇ ਦੇ ਵਿੱਚ ਭਾਈ ਰਣਧੀਰ ਸਿੰਘ ਹੋਣੀ, ਸਰਦਾਰ ਦਰਸ਼ਨ ਸਿੰਘ ਫੇਰੂਮਾਨ ਹੋਣੀ, ਸੰਤ ਚੰਦਨ ਸਿੰਘ ਹੋਣੀ, ਸੰਤ ਫਤਿਹ ਸਿੰਘ ਹੋਣੀ ਤੇ ਮਰਨ ਵਰਤ ਰੱਖਦੇ ਆਏ ਆ ਜੀ ਅਕਾਲੀ ਦਲ ਦੇ ਹੁੰਦੇ ਆ। ਜੀ ਬਿਲਕੁਲ ਵੀਰ ਜੀ। ਜਿਸ ਤਰ੍ਹਾਂ ਤੁਸੀਂ ਫੇਰੂਮਾਨ ਜੀ ਦਾ ਨਾਮ ਲਿੱਤਾ, ਦਰਸ਼ਨ ਸਿੰਘ ਫੇਰੂਮਾਨ ਜੀ, ਤੁਹਾਨੂੰ ਕੀ ਲੱਗਦਾ ਕਿ ਭਾਈ ਗੁਰਬਖਸ਼ ਸਿੰਘ ਜੀ ਦਾ ਹਾਲ ਵੀ ਫੇਰੂਮਾਨ ਵਰਗਾ ਹੀ ਹੋਏਗਾ ਕਿ ਇਹ ਫਿਰ ਤੋਂ ਦੁਹਰਾਇਆ ਜਾਏਗਾ ਇਤਿਹਾਸ? ਬਹੁਤ ਮਾੜੀ ਗੱਲ ਹੈਗੀ, ਪਰ ਮੈਨੂੰ ਜਾਪਦਾ ਹੈਗਾ ਕਿ ਜੋ ਹਿਸਾਬ ਨਾਲ ਹਾਲਾਤ ਬਣ ਰਹੇ ਤੇ ਜਿਸ ਤਰ੍ਹਾਂ ਉਹਨਾਂ ਦੀ ਜਿਹੜੀ ਹਾਲਤ ਗੰਭੀਰ ਹੋ ਰਹੀ ਹੈ ਤੇ ਹੋ ਸਕਦਾ ਕਿ ਹਾਲਾਤ ਫਿਰ ਉਹ ਦੁਬਾਰਾ ਦੁਹਰਾਏ ਜਾਣ ਜੀ। ਸਾਨੂੰ ਵੀ ਇਹੀ ਲੱਗਦਾ ਵੀਰ ਜੀ। ਜਿਸ ਤਰ੍ਹਾਂ ਹੁਣ ਰੀਸੈਂਟ ਚੋਣਾਂ ਹੋਈਆਂ ਉਸ ਬਾਰੇ ਵੀ ਉਸ ਸੰਬੰਧੀ ਵਿੱਚ ਗੱਲਬਾਤ ਕਰਨਾ ਚਾਹਾਂਗੇ। ਜਿਸ ਤਰ੍ਹਾਂ ਅਸੀਂ ਜਾਣਦੇ ਕਿ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਵਿੱਚ ਬੀਜੇਪੀ ਮਜ਼ਬੂਤ ਹੋ ਕੇ ਉੱਭਰੀ ਹੈ ਤੇ ਦੂਸਰੇ ਪਾਸੇ ਕਾਂਗਰਸ ਨੂੰ ਹਾਰ ਦਾ ਮੂੰਹ ਵੇਖਣਾ ਪਿਆ ਹੈ ਤੇ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਪ੍ਰਾਪਤੀ ਨੇ ਤਾਂ ਸਭ ਨੂੰ ਹੈਰਾਨ ਕਰ ਦਿੱਤਾ ਹੈ। ਤੁਸੀਂ ਇਹਨਾਂ ਚੋਣ ਨਤੀਜਿਆਂ ਬਾਰੇ ਕੀ ਕਹਿਣਾ ਚਾਹੋਗੇ? ਦਰਅਸਲ ਜੇ ਤਾਂ ਆਪਾਂ ਬਾਕੀ ਸਟੇਟਸ ਦੀ ਗੱਲ ਕਰੀਏ ਤਾਂ ਬਿਲਕੁਲ ਬੀਜੇਪੀ ਜਿਹੜੀ ਹੈਗੀ ਆ ਉਹ ਸਟਰੋਂਗ ਹੋ ਕੇ ਬਾਹਰ ਆਈ ਆ ਜੀ। ਕੋਈ ਵੀ ਰੂਲਿੰਗ ਪਾਰਟੀ ਹੁੰਦੀ ਹੈ ਜਦੋਂ ਉਹ ਲੰਮਾ ਸਮਾਂ ਰਾਜ ਕਰਦੀ ਹੈ ਤਾਂ ਲੋਕਾਂ ਦੇ ਵਿੱਚ ਸੁਭਾਵਿਕ ਹੀ ਹੁੰਦਾ ਕਿ ਗੁੱਸਾ ਆਉਂਦਾ। ਈਵਨ ਜੇ ਆਪਾਂ ਇੱਥੇ ਵੀ ਦੇਖੀਏ ਅਮਰੀਕਾ ਕੈਨੇਡਾ ਦੇ ਵਿੱਚ ਵੀ ਲੋਕੀ ਬਦਲਾਅ ਚਾਹੁੰਦੇ ਆ। ਹੁਣ ਕਾਂਗਰਸ ਨੂੰ ਰਾਜ ਕਰਦੀ ਨੂੰ ਲਗਭਗ 2 ਦਹਾਕਾ ਹੋ ਚੱਲਿਆ, 2 ਟਰਮਾਂ ਉਹਨਾਂ ਦੀਆਂ ਹੋ ਜਾਣੀਆਂ, ਇਸ ਕਰਕੇ ਲੋਕ ਬਦਲਾਅ ਚਾਹੁੰਦੇ ਸੀਗੇ ਤੇ ਉਸ ਦਾ ਸਿੱਟਾ ਹੈਗਾ ਕਿ ਜਿਹੜੀ ਬੀਜੇਪੀ ਹੈਗੀ ਆ ਉਹ ਅੱਗੇ ਆ ਰਹੀ ਆ। ਜਿੱਥੋਂ ਤੱਕ ਦਿੱਲੀ ਦੀ ਆਪਾਂ ਗੱਲ ਕਰੀਏ, ਦਿੱਲੀ ਦੇ ਵਿੱਚ ਜਿਹੜਾ ਆਪ ਹੈਗਾ ਜਾਂ ਕੇਜਰੀਵਾਲ ਉਹਨਾਂ ਦੀ ਪਾਰਟੀ ਆ ਆਮ ਆਦਮੀ ਪਾਰਟੀ ਜਿਹਨੂੰ ਕਿਹਾ ਜਾਂਦਾ ਛੋਟਾ ਨੇਮ ਆਪ ਹੈਗਾ, ਉਹਨੇ ਮਾਰਕਾ ਖੇਲ ਜਿਹੜੀ ਆ ਪ੍ਰਾਪਤੀ ਕੀਤੀ ਆ। ਕਿਸੇ ਨੂੰ ਵੀ ਆਸ ਨਹੀਂ ਸੀਗੀ ਕਿ ਉਹ ਇੰਨੀਆਂ ਸੀਟਾਂ ਲੈ ਜਾਣ, ਕਿ ਹਾਲਾਂਕਿ ਉਹਨਾਂ ਨੂੰ ਆਪ ਨੂੰ ਇਹ ਆਸ ਨਹੀਂ ਸੀਗੀ। ਇਸ ਦੇ ਨਾਲ ਜਿਹੜੀ ਕਿ ਹੈਗੀ ਆ ਇੱਕ ਭਾਰਤੀ ਰਾਜਨੀਤੀ ਦੇ ਵਿੱਚ ਇੱਕ ਨਵਾਂ ਅਧਿਆਇ ਸ਼ੁਰੂ ਹੋਇਆ ਜਿਸ ਦੇ ਵਿੱਚ ਮੈਂ ਦਿੱਲੀ ਦੇ ਲੋਕਾਂ ਨੂੰ ਵਧਾਈ ਦੇਣੀ ਚਾਹਾਂਗਾ ਕਿ ਉਹਨਾਂ ਨੇ ਇੱਕ ਟਰਾਈ ਕੀਤੀ ਹੈ ਕਿ ਚਾਂਸ ਦਿੱਤਾ ਇੱਕ ਨਵੇਂ ਬੰਦੇ ਨੂੰ ਕਿ ਹਾਂ ਉਹ ਅੱਗੇ ਲੱਗੇ। ਪਰ ਜਿਹੜੀ ਹੁਣ ਇਸ ਵੇਲੇ ਸਥਿਤੀ ਬਣੀ ਹੋਈ ਹੈ ਉਹ ਇਹ ਹੈਗੀ ਹੈ ਕਿ ਰੂਲ ਕਰਨ ਨੂੰ ਕੋਈ ਵੀ ਰੈਡੀ ਨਹੀਂ ਤੇ ਆਪੋਜੀਸ਼ਨ ਵਿੱਚ ਬੈਠਣ ਨੂੰ ਤਿੰਨੇ ਤਿਆਰ ਨੇ, ਕਾਂਗਰਸ ਵੀ, ਭਾਜਪਾ ਵੀ ਤੇ ਆਪ ਵੀ। ਤੇ ਜਿਹੜੀਆਂ ਸੰਭਾਵਨਾਵਾਂ ਚੱਲ ਰਹੀਆਂ ਉਹਨਾਂ ਦੇ ਤਾਂ ਇਹੋ ਲੱਗਦਾ ਕਿ ਸ਼ਾਇਦ ਰਾਸ਼ਟਰਪਤੀ ਰਾਜ ਲਾਉਣਾ ਪਵੇ ਤੇ ਦੁਬਾਰਾ ਚੋਣਾਂ ਕਰਵਾਈਆਂ ਜਾਣ ਜੀ। ਹਾਂਜੀ ਜੀ। ਤੇ ਵੀਰ ਜੀ ਜਿਸ ਤਰ੍ਹਾਂ ਅਗਰ ਨਰਿੰਦਰ ਮੋਦੀ ਜਿੱਤ ਜਾਂਦਾ, ਤੁਹਾਨੂੰ ਕੀ ਲੱਗਦਾ ਘੱਟ ਗਿਣਤੀਆਂ ਦਾ ਕੀ ਹਾਲ ਹੋਏਗਾ ਇੰਡੀਆ ਦੇ ਵਿੱਚ? ਮੇਰੇ ਖਿਆਲ ਨਾਲ ਤਾਂ ਜੀ ਆਪਾਂ ਨੂੰ ਸਾਰਿਆਂ ਨੂੰ ਚੰਗੀ ਤਰ੍ਹਾਂ ਭਲੀ ਭਾਂਤ ਪਤਾ ਕਿ ਨਰਿੰਦਰ ਮੋਦੀ ਜੇ ਜਿੱਤ ਗਿਆ ਤਾਂ ਘੱਟ ਗਿਣਤੀਆਂ ਦਾ ਕੀ ਹਾਲ ਹੋਊਗਾ, ਕਿਉਂਕਿ ਜੇ ਉਹਨਾਂ ਦਾ ਟਰੈਕ ਰੈਕਡ ਦੇਖਦੇ ਆ
ਤੇ ਉਹ ਇਹੀ ਹੈਗਾ ਕਿ ਉਹ ਘੱਟ ਗਿਣਤੀ ਨੂੰ ਦਬਾਉਣ ਦੀ ਨੀਤੀ ਤੇ ਚੱਲਦੇ ਆਏ ਆ ਤੇ ਬਿਲਕੁਲ ਜਿਹੜੀ ਉਹ ਨੀਤੀ ਹੈਗੀ ਆ ਇਸੇ ਕਰਕੇ ਉਹਨਾਂ ਨੂੰ ਅਮਰੀਕਾ ਦਾ ਵੀਜ਼ਾ ਨਹੀਂ ਮਿਲਿਆ ਅਜੇ ਤੱਕ। ਹਾਂਜੀ ਤੇ ਉਹ ਮੈਨੂੰ ਨਹੀਂ ਲੱਗਦਾ ਆਪਣੀ ਨੀਤੀ ਨੂੰ ਬਦਲਾਅ ਕਰਨਗੇ। ਜੀ। ਇੱਥੋਂ ਤੱਕ ਕਿ ਮੈਨੂੰ ਤਾਂ ਇਹ ਵੀ ਜਾਪਦਾ ਕਿ ਜਦੋਂ ਨਰਿੰਦਰ ਮੋਦੀ ਹੁਣੀ ਸੱਤਾ ਵਿੱਚ ਆ ਗਏ ਤਾਂ ਬਹੁਤ ਜਲਦ ਸ਼ਾਇਦ ਭਾਰਤ ਪਾਕਿਸਤਾਨ ਜਿਹੜੀ ਜੰਗ ਵੀ ਹੋ ਸਕਦੀ ਹੈ। ਜੀ ਬਿਲਕੁਲ ਵੀਰ ਜੀ, ਸਾਡਾ ਹੁਣ ਵਕਤ ਬ੍ਰੇਕ ਵੱਲ ਜਾ ਰਿਹਾ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਟਾਈਮ ਕੱਢ ਕੇ ਸਾਡੇ ਸਿੱਖ ਸੰਗਤਾਂ ਦੇ ਰੂਬਰੂ ਹੋਏ ਤੇ ਆਪਣੇ ਵਿਚਾਰ ਸਾਂਝੇ ਕੀਤੇ। ਇਸੇ ਤਰ੍ਹਾਂ ਸਮੇਂ-ਸਮੇਂ ਤੋਂ ਅਸੀਂ ਤੁਹਾਨੂੰ ਫਿਰ ਤੋਂ ਸਿੱਖ ਸੰਗਤਾਂ ਦੇ ਰੂਬਰੂ ਕਰਵਾਉਂਦੇ ਰਹਾਂਗੇ, ਪਰ ਅੱਜ ਮੈਂ ਤੁਹਾਡੇ ਕੋਲ ਇੱਥੇ ਹੀ ਇਜਾਜ਼ਤ ਲੈਣੀ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Viewers, वक्त हो गया एक छोटे से ब्रेक का। Keep watching News TV 84 The Now will be right back after a short break.